ਪੰਜਾਬ ਦੇ ਵਿੱਚ ਅਹਿਮ ਪੰਚਾਇਤੀ ਜ਼ਮੀਨ ਦੇ ਘੁਟਾਲੇ ਤੋਂ, ਜਿਹੜਾ ਕਿ 92 ਏਕੜ ਦਾ ਪੰਚਾਇਤੀ ਜ਼ਮੀਨ ਘੁਟਾਲਾ ਦੱਸਿਆ ਜਾਂਦਾ ਹੈ। ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਗੋਲ ਪੰਚਾਇਤ ਦੀ 92 ਏਕੜ ਜ਼ਮੀਨ ਨਜਾਇਜ਼ ਢੰਗ ਦੇ ਨਾਲ ਕੁਝ ਵਿਅਕਤੀਆਂ ਨੂੰ ਦੇਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਡੀਡੀਪੀਓ ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਕਥਿਤ ਤੌਰ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਦਿੱਤਾ ਗਿਆ ਸੀ। ਪੰਜਾਬ ਦੇ ਇੱਕ ਬਹੁਤ ਵੱਡੇ ਮੀਡੀਆ ਅਦਾਰੇ ਦੇ ਕੋਲ ਮੌਜੂਦ ਦਸਤਾਵੇਜ਼ਾਂ ਦੇ ਮੁਤਾਬਕ ਲਾਲਚੰਦ ਕਟਾਰੂ ਚੱਕ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਂ ਇੱਕ ਡੈਮੀ ਅਫੀਸ਼ੀਅਲ ਪੱਤਰ ਲਿਖ ਕੇ ਇਹ ਸਿਫਾਰਿਸ਼ ਕੀਤੀ ਸੀ। 23 ਫਰਵਰੀ ਨੂੰ ਭੇਜੇ ਗਏ ਇਸ ਡੀਓ ਨੰਬਰ 120 ਦੇ ਵਿੱਚ ਕਟਾਰੂ ਚੱਕ ਨੇ ਲਿਖਿਆ ਸੀਗਾ, ਕੁਲਦੀਪ ਸਿੰਘ ਡੀਡੀਪੀਓ ਮੁੱਖ ਦਫ਼ਤਰ ਨੂੰ ਏਡੀਸੀ ਵਿਕਾਸ ਦਾ ਵਾਧੂ ਚਾਰਜ ਦਿੱਤਾ ਜਾ ਸਕਦਾ ਹੈ। ਇਸ ਪੱਤਰ ਤੇ ਤੁਰੰਤ ਕਾਰਵਾਈ ਕਰਦਿਆਂ ਢਾਲੀਵਾਲ ਨੇ ਅਮਲ ਕਰਨ ਦੇ ਹੁਕਮ ਦਿੱਤੇ ਅਤੇ ਕੁਲਦੀਪ ਸਿੰਘ ਨੂੰ ਵਾਧੂ ਚਾਰਜ ਦੇ ਦਿੱਤਾ ਗਿਆ। ਚਾਰਜ ਮਿਲਣ ਤੋਂ ਅਗਲੇ ਹੀ ਦਿਨ ਕੁਲਦੀਪ ਸਿੰਘ ਨੇ 27 ਫਰਵਰੀ ਨੂੰ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਪਿੰਡ ਰਣੋਟ ਜੈਮਲ ਸਿੰਘ ਦੀ ਲਗਭਗ 100 ਏਕੜ ਜ਼ਮੀਨ ਪੰਚਾਇਤੀ ਜਿਹੜੀ ਜ਼ਮੀਨ ਦੱਸੀ ਗਈ ਹੈ, ਉਹ ਕੁਝ ਵਿਅਕਤੀਆਂ ਦੇ ਨਾਂ ਤਬਦੀਲ ਕਰਾਉਣ ਦੇ ਹੁਕਮ ਦਿੱਤੇ। ਇਹ ਜ਼ਮੀਨ ਰਾਵੀ ਦਰਿਆ ਦੇ ਕਿਨਾਰੇ ਦੇ ਨਾਲ ਲੱਗਦੀ ਹੈ, ਜੋ ਖਨਣ ਦੇ ਲਈ ਸਭ ਤੋਂ ਵਧੀਆ ਜ਼ਮੀਨ ਮੰਨੀ ਜਾਂਦੀ ਹੈ। ਦਿਲਚਸਪ ਗੱਲ ਇਹ ਹੈ ਕਿ 20 ਫਰਵਰੀ ਤੱਕ ਕੁਲਦੀਪ ਸਿੰਘ ਬੀਡੀਪੀਓ ਦੇ ਅਹੁਦੇ ਤੇ ਸੀ, ਜਿਸ ਨੂੰ 21 ਫਰਵਰੀ ਨੂੰ ਤਰੱਕੀ ਦੇ ਕੇ ਡੀਡੀਪੀਓ ਬਣਾ ਦਿੱਤਾ ਗਿਆ। 2 ਦਿਨਾਂ ਬਾਅਦ ਹੀ ਕੁਲਦੀਪ ਸਿੰਘ ਨੂੰ ਏਡੀਸੀ ਦਾ ਵਾਧੂ ਚਾਰਜ ਵੀ ਦੇ ਦਿੱਤਾ ਗਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਡੀਕੇ ਤਿਵਾੜੀ ਨੇ ਕਿਹਾ ਕਿ ਅਜਿਹੀ ਕੋਈ ਵੀ ਸਿਫਾਰਿਸ਼ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਸਿਫਾਰਿਸ਼ ਕੀਤੀ ਜਾਣੀ ਅਤੇ ਵਿਹਾਰ ਕੀਤਾ ਜਾਣਾ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ ਅਤੇ ਡੀਡੀਪੀਓ ਕੁਲਦੀਪ ਸਿੰਘ ਦੇ ਖਿਲਾਫ ਕਾਰਵਾਈ ਉਹਨਾਂ ਦੇ ਅਧਿਕਾਰਤ ਵਿਹਾਰ ਕਾਰਨ ਕਰਕੇ ਹੀ ਕੀਤੀ ਗਈ ਹੈ। ਮੰਤਰੀ ਕਟਾਰੂ ਚੱਕ ਨੇ ਇਸ ਮਾਮਲੇ ਦੇ ਵਿੱਚ ਨਿੱਜੀ ਹਿੱਤ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਮ ਕਾਰਵਾਈ ਹੈ ਅਤੇ ਮੁਲਾਜ਼ਮਾਂ ਦੀ ਸਿਫਾਰਿਸ਼ ਕੀਤੀ ਹੀ ਜਾਂਦੀ ਰਹਿੰਦੀ ਹੈ। ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮਾਮਲਾ ਧਿਆਨ ਦੇ ਵਿੱਚ ਆਉਂਦਿਆਂ ਹੀ ਉਹਨਾਂ ਨੇ ਜਾਂਚ ਦੇ ਹੁਕਮ ਦਿੱਤੇ ਨੇ। ਏਡੀਸੀ ਨੇ ਨਿਸ਼ਾਨਦੇਹੀ ਕਰਵਾਉਣ ਦੇ ਹੁਕਮਾਂ ਨੂੰ ਨੇਪਰੇ ਚਾੜਨ ਤੋਂ ਬਿਨਾਂ ਹੀ ਸੁਣਾਇਆ ਸੀ ਫੈਸਲਾ। ਪਤਾ ਲੱਗਿਆ ਹੈ ਕਿ ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗੋਲ ਪੰਚਾਇਤ ਦੀ 92 ਏਕੜ ਜ਼ਮੀਨ ਤਬਦੀਲ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪਠਾਨਕੋਟ ਜ਼ਿਲ੍ਹੇ ਦੇ ਸਾਬਕਾ ਏਡੀਸੀ ਵਿਕਾਸ ਕੁਲਦੀਪ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਅਤੇ ਆਈਪੀਸੀ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰਨ ਦੇ ਹੁਕਮ ਕੀਤੇ ਹੋਏ ਨੇ, ਜਿਨ੍ਹਾਂ ਤੇ ਕਿਸੇ ਵੇਲੇ ਵੀ ਅਮਲ ਹੋ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁਲਦੀਪ ਸਿੰਘ ਨੂੰ ਏਡੀਸੀ ਵਜੋਂ ਵਾਧੂ ਚਾਰਜ ਦਿੱਤਾ ਹੋਇਆ ਸੀ ਅਤੇ 5 ਦਿਨ ਬਾਅਦ ਉਹ ਸੇਵਾ ਮੁਕਤ ਹੋ ਗਿਆ। ਇਹਨਾਂ 5 ਦਿਨਾਂ ਦੇ ਵਿੱਚ ਹੀ ਏਡੀਸੀ ਨੇ ਨਿੱਜੀ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਅਤੇ ਪੰਚਾਇਤ ਦੇ ਖਿਲਾਫ ਫੈਸਲਾ ਸੁਣਾ ਦਿੱਤਾ। ਬਾਅਦ ਦੇ ਵਿੱਚ ਮੁੜ ਪਹਿਲੇ ਏਡੀਸੀ ਬਲਰਾਜ ਸਿੰਘ ਨੂੰ ਏਡੀਸੀ ਲਗਾ ਦਿੱਤਾ ਗਿਆ ਅਤੇ ਉਸਨੇ 2 ਤਰੀਕ ਨੂੰ ਅਹੁਦਾ ਸੰਭਾਲ ਲਿਆ। ਇਸ ਤਰ੍ਹਾਂ ਇਹ ਮਾਮਲਾ ਛੱਕੀ ਜਾਪਦਾ ਹੈ। ਜ਼ਿਕਰਯੋਗ ਹੈ ਕਿ ਪੰਚਾਇਤ ਗੋਲ ਦੇ ਵਿੱਚ ਪੈਂਦਾ ਪਿੰਡ ਭੱਟੀਆਂ ਹੱਦਬਸਤ 59 ਦੇ ਰਕਬਾ 734 ਕਨਾਲ 1 ਮਰਲਾ ਜ਼ਮੀਨ ਦੀ ਰਜਿਸਟਰੀ ਸਾਲ 2011 ਦੇ ਵਿੱਚ 6 ਭਾਈਵਾਲਾਂ ਵੀਨਾ ਪਰਮਾਰ ਪਤਨੀ ਰਣਜੀਤ ਪਰਮਾਰ ਜ਼ਿਲ੍ਹਾ ਹੁਸ਼ਿਆਰਪੁਰ, ਇੰਦਰਪ੍ਰੀਤ ਕੌਰ ਪਤਨੀ ਜੋਗਿੰਦਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਤਰਸੇਮ ਰਾਣੀ ਪਤਨੀ ਵਿਜੇ ਕੁਮਾਰ ਵਾਸੀ ਜੇਲ੍ਹ ਰੋਡ ਗੁਰਦਾਸਪੁਰ, ਬਲਵਿੰਦਰ ਕੌਰ ਪਤਨੀ ਪ੍ਰੇਮ ਕੁਮਾਰ ਵਾਸੀ ਤਾਰਾਗੜ੍ਹ, ਮਨਜੀਤ ਕੌਰ ਪਤਨੀ ਸੋਮਰਾਜ ਵਾਸੀ ਤਾਰਾਗੜ੍ਹ ਅਤੇ ਪ੍ਰਵੀਨ ਕੁਮਾਰੀ ਪਤਨੀ ਹਰਦੀਪ ਕੁਮਾਰ ਵਾਸੀ ਕਲਾਨੌਰ ਵੱਲੋਂ 1.5 ਕਰੋੜ ਰੁਪਏ ਦੇ ਵਿੱਚ ਕਰਵਾਈ ਗਈ ਸੀ। ਕੁਲਦੀਪ ਸਿੰਘ ਨੇ ਨਰੋਟ ਜੈਮਲ ਸਿੰਘ ਦੇ ਬੀਡੀਪੀਓ ਹੁੰਦਿਆਂ 28 ਅਕਤੂਬਰ 2022 ਨੂੰ ਪੱਤਰ ਨੰਬਰ 28/12 ਜਾਰੀ ਕਰਕੇ ਪੰਚਾਇਤ ਗੋਲ ਨੂੰ ਕਿਹਾ ਸੀਗਾ ਕਿ ਰਕਬਾ 734 ਕਨਾਲ 1 ਮਰਲਾ ਦੀ ਨਿਸ਼ਾਨਦੇਹੀ ਕਰਵਾਈ ਜਾਵੇ। ਇਸ ਰਕਬੇ ਦੀ ਨਿਸ਼ਾਨਦੇਹੀ ਅੱਜ ਤੱਕ ਸਿਰੇ ਨਹੀਂ ਚੜ੍ਹੀ, ਪਰ ਬਾਅਦ ਦੇ ਵਿੱਚ ਬੀਡੀਪੀਓ ਕੁਲਦੀਪ ਸਿੰਘ ਦੀ 21 ਫਰਵਰੀ ਨੂੰ ਡੀਡੀਪੀਓ ਵਜੋਂ ਪਦੋਨਤੀ ਹੋ ਗਈ ਅਤੇ ਉਸ ਨੂੰ ਵਧੀਕ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਮਿਲ ਗਿਆ। ਕੁਲਦੀਪ ਸਿੰਘ ਨੇ 24 ਫਰਵਰੀ 2023 ਨੂੰ ਬਾਅਦ ਦੁਪਹਿਰ ਚਾਰਜ ਸੰਭਾਲ ਲਿਆ। 25 ਅਤੇ 26 ਫਰਵਰੀ ਦੀ ਸਰਕਾਰੀ ਛੁੱਟੀ ਸੀ ਅਤੇ ਸੇਵਾ ਮੁਕਤੀ ਤੋਂ ਇੱਕ ਦਿਨ ਪਹਿਲਾਂ 27 ਫਰਵਰੀ ਨੂੰ ਕੁਲਦੀਪ ਸਿੰਘ ਨੇ ਨਿੱਜੀ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਦੇ ਦਿੱਤਾ। ਉਧਰ ਦੂਜੇ ਪਾਸੇ ਪਠਾਨਕੋਟ ਜ਼ਮੀਨ ਘੁਟਾਲੇ ਦੇ ਵਿੱਚ ਨਾਮ ਆਉਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਅਸਤੀਫੇ ਦੀ ਮੰਗ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਇੱਕ ਖਬਰ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ ਹੈ ਕਿ ਕਟਾਰੂ ਚੱਕ ਨੇ ਹੀ ਇਸ ਘੁਟਾਲੇ ਦੇ ਵਿੱਚ ਸ਼ਾਮਲ ਦਾਗੀ ਡੀਡੀਪੀਓ ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰਨ ਦੇ ਵਿੱਚ ਕਥਿਤ ਤੌਰ ਤੇ ਮਦਦ ਕੀਤੀ ਸੀ। ਖਬਰਾਂ ਦੇ ਮੁਤਾਬਕ ਉਪਰੋਕਤ ਪੋਸਟਿੰਗ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਕਟਾਰੂ ਚੱਕ ਨੇ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਇੱਕ ਅਰਧ ਸਰਕਾਰੀ ਪੱਤਰ ਵੀ ਲਿਖਿਆ। ਉਹਨਾਂ ਕਿਹਾ ਕਿ ਇਹ ਉਦਾਹਰਨ ਸਾਬਤ ਕਰਦੀ ਹੈ ਕਿ ਕਟਾਰੂ ਚੱਕ
ਦਾਗੀ ਡੀਡੀਪੀਓ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਅਤੇ ਇਸ ਦੇ ਲਈ ਕੈਬਨਿਟ ਮੰਤਰੀ ਵੱਲੋਂ ਪਠਾਨਕੋਟ ਜ਼ਮੀਨ ਘੁਟਾਲੇ ਦੀ ਜਾਂਚ ਦੇ ਵਿੱਚ ਵਿਘਨ ਪਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਾਜਵਾ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਉਹਨਾਂ ਨੂੰ ਘੱਟੋ-ਘੱਟ ਸਰਕਾਰੀ ਕੰਮਕਾਜ ਤੋਂ ਦੂਰ ਰਹਿਣਾ ਚਾਹੀਦਾ ਹੈ।